शादीशुदा खातून ਨੂੰ ਜਿੰਨ ਅਗਵਾ ਕਰਕੇ ਲੈ ਗਏ। ਪੰਜਾਬ ਪੁਲਿਸ ਉਸ ਆਸ਼ਿਕ ਜਿੰਨ ਨੂੰ ਲੱਭਣ ਲਈ ਹੋ ਗਈ ਮੁਤਹਰਕ। ਹਾਈ ਕੋਰਟ ਨੇ ਲੈ ਲਿਆ ਨੋਟਿਸ, ਆਈਜੀ ਨੂੰ ਤਲਬ ਕਰ ਲਿਆ। अस्सलाम वालेकुम नाज़रीन, बुलेखा टीवी ਦੇ ਨਾਲ ਮੈਂ ਆਜ਼ਮ ਤੌਕੀਰ। नाज़रीन, ਤੁਸੀਂ ਜਿੰਨਾਂ ਤੇ ਪਰੀਆਂ ਦੀਆਂ ਕਹਾਣੀਆਂ ਤੇ ਬੜੀਆਂ ਸੁਣੀਆਂ ਹੋਣੀਆਂ ਨੇ ਬਚਪਨ ਵਿੱਚ, ਲੇਕਿਨ ਜਿਹੜੇ ਜਿੰਨ ਦੀ ਅੱਜ ਕਹਾਣੀ ਤੁਹਾਨੂੰ ਮੈਂ ਸੁਣਾਉਣ ਲੱਗਾ ਵਾਂ, ਇੰਜ ਦੀ ਕਹਾਣੀ ਨਾ ਤੁਸੀਂ ਕਦੀ ਸੁਣੀ ਹੈ ਤੇ ਨਾ ਹੀ ਤੁਸੀਂ ਕਦੀ ਵੇਖੀ ਹੈ। ਪਹਿਲੀਆਂ ਕਹਾਣੀਆਂ ਤੇ ਇਹ ਹੁੰਦੀਆਂ ਸਨ ਕਿ ਜਿੰਨ ਕਿਸੇ ਸੋਹਣੀ ਕੁੜੀ ਦੇ ਉੱਤੇ ਆਸ਼ਿਕ ਹੋ ਜਾਂਦਾ ਤੇ ਉਸ ਕੁੜੀ ਨੂੰ ਦੌਰੇ ਪੈਣ ਲੱਗ ਪੈਂਦੇ, ਫਿਰ ਵਿਚਾਰੇ ਘਰ ਦੇ ਉਹਨੂੰ ਨਜੂਮੀਆਂ ਕੋਲ ਤੇ ਪੀਰਾਂ ਕੋਲ ਜਾਣਾ ਸ਼ੁਰੂ ਕਰ ਦਿੰਦੇ। ਲੇਕਿਨ ਅੱਜ ਦਾ ਜਿਹੜਾ ਜਿੰਨ ਹੈ ਉਹ ਬਿਲਕੁਲ ਵੱਖਰੀ ਟਾਈਪ ਦਾ ਹੈ। ਉਹਨੇ ਕੀ ਕੀਤਾ ਹੈ ਕਿ ਉਹ ਸਿਰਫ ਕੁੜੀ ਦੇ ਉੱਤੇ ਆਸ਼ਿਕ ਨਹੀਂ ਹੋਇਆ, ਬਲਕਿ ਕੁੜੀ ਨੂੰ ਅਗਵਾ ਕਰਕੇ ਲੈ ਗਿਆ। ਹੈ ਨਾ ਅਜੀਬੋ ਗਰੀਬ ਕਹਾਣੀ ਲੱਗੇਗੀ ਤੁਹਾਨੂੰ, ਲੇਕਿਨ ਹੈ ਹਕੀਕਤ। ਹੁਣ ਅਸੀਂ ਆਉਂਦੇ ਹਾਂ ਅੱਜ ਦੀ ਕਹਾਣੀ ਵੱਲ। ਨਾਜ਼ਰੀਨ, ਇਹ ਕਹਾਣੀ ਹੈ ਬੇਦੀਆਂ ਰੋਡ ਦੇ ਉੱਤੇ ਇੱਕ ਸਟਾਪ ਹੈ ਜਾਮਣ, ਉੱਥੇ ਦੀ। ਉੱਥੇ ਇੱਕ ਰਮਜ਼ਾਨ ਨਾਂ ਦਾ ਬੰਦਾ ਰਹਿੰਦਾ ਹੈ, ਜਿਹਦੀ 2013 ਵਿੱਚ ਸ਼ਾਦੀ ਹੁੰਦੀ ਹੈ ਫੌਜ਼ੀਆ ਨਾਲ। ਫੌਜ਼ੀਆ ਦੀ ਵਾਲਦਾ ਦਾ ਨਾਂ ਹਮੀਦਾ ਹੈ ਔਰ ਰਮਜ਼ਾਨ ਦਾ ਵਾਲਿਦ ਜਿਹੜਾ ਹੈਗਾ ਉਹ ਫੌਤ ਹੋ ਚੁੱਕਿਆ ਹੈ। ਉਹਦੀ ਮਾਂ ਦਾ ਨਾਂ ਹੈ ਕੁਬਰਾ। ਦੋਵਾਂ ਦੀ ਸ਼ਾਦੀ ਹੋ ਜਾਂਦੀ ਹੈ ਔਰ ਉਸ ਕੁੜੀ ਦੀ ਉਦੋਂ ਉਮਰ ਹੁੰਦੀ ਹੈ ਤਕਰੀਬਨ 23-26 ਸਾਲ। ਫੌਜ਼ੀਆ ਦੀ ਸ਼ਾਦੀ ਹੋਣ ਤੋਂ ਬਾਅਦ ਜ਼ਿੰਦਗੀ ਦਾ ਪਹੀਆ ਜਿਹੜਾ ਹੈ ਉਹ ਚੱਲ ਪੈਂਦਾ ਵੇ, ਲੇਕਿਨ 5-6 ਸਾਲ ਗੁਜ਼ਰਨ ਦੇ ਬਾਵਜੂਦ ਫੌਜ਼ੀਆ ਕੋਲ ਕੋਈ ਔਲਾਦ ਨਹੀਂ ਹੁੰਦੀ। ਜਦੋਂ ਔਲਾਦ ਨਹੀਂ ਹੁੰਦੀ ਤੇ ਜ਼ਾਰੀ ਬਾਤ ਹੈ ਸਹੁਰਿਆਂ ਦਾ ਜਿਹੜਾ ਰਵੱਈਆ ਹੈ ਉਹ ਬਿਲਕੁਲ ਤਬਦੀਲ ਹੋ ਜਾਂਦਾ ਹੈ। ਉਹਦਾ ਖਾਵੰਦ ਆਏ ਰੋਜ਼ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਸੱਸ ਉਹਨੂੰ ਤਾਨੇ ਦੇਣਾ ਸ਼ੁਰੂ ਕਰ ਦਿੰਦੀ ਹੈ। ਉਹ ਕਈ ਵਾਰੀ ਰੁੱਸ ਕੇ ਤੇ ਆਪਣੀ ਮਾਂ ਵੱਲ ਆਉਂਦੀ ਹੈ ਔਰ ਉਹਨੂੰ ਦੱਸਦੀ ਹੈ ਕਿ ਸਸੁਰਾਲੀ ਮੇਰੇ ਜਿਹੜੇ ਨੇ ਉਹ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ, ਤਾਨੇ ਮਾਰਦੇ ਨੇ ਕਿ ਤੂੰ ਤੇ ਬੰਜਰ ਹੈ, ਤੂੰ ਤੇ ਬਾਂਝ ਹੈ, ਤੇਰੇ ਕੋਲ ਔਲਾਦ ਹੀ ਨਹੀਂ ਹੈ, ਲਿਹਾਜ਼ਾ ਮੈਂ ਹੁਣ ਘਰ ਨਹੀਂ ਜਾਣਾ। ਖੈਰ, ਉਹਦੀ ਮਾਂ ਵਿਚਾਰੀ ਧੀ ਦਾ ਘਰ ਬਚਾਉਣ ਲਈ ਉਹਨੂੰ ਫਿਰ ਮਨਾ ਮਨੂ ਕੇ ਤੇ ਸਸੁਰਾਲੀਆਂ ਵੱਲ ਵਾਪਸ ਭੇਜ ਦਿੰਦੀ ਹੈ। ਵਕਤ ਗੁਜ਼ਰਦਾ ਰਿਹਾ। ਉਹ 6 ਸਾਲ ਦੇ ਬਾਅਦ ਜਨਾਬ ਅੱਲਾਹ ਤਾਲਾ ਦੀ ਜ਼ਾਤੇ ਬਾਬਰਕਾਤ ਨੇ ਫੌਜ਼ੀਆ ਨੂੰ ਇੱਕ ਸੋਹਣਾ ਜਿਹਾ ਪੁੱਤਰ ਅਤਾ ਕੀਤਾ। ਅੱਛਾ, ਜਦੋਂ ਬੇਟਾ ਹੋ ਗਿਆ ਵੇ, ਹੁਣ ਸਹੁਰੇ ਵੀ ਖੁਸ਼ ਹੋ ਗਏ ਨੇ, ਘਰ ਦੇ ਉਹਦੇ ਦੀ ਜਿਹੜੀ ਹੈ ਵਾਲਦਾ ਉਹ ਵੀ ਮੁਤਮਿਨ ਹੋ ਗਈ ਹੈ ਕਿ ਹੁਣ ਮੇਰੀ ਧੀ ਦਾ ਘਰ ਜਿਹੜਾ ਹੈ ਉਹ ਬਚ ਜਾਏਗਾ। ਬੱਚਾ ਹੋ ਜਾਂਦਾ ਹੈ 4 ਮਹੀਨਿਆਂ ਦਾ। ਰਾਤ ਦੇ ਵੱਜਦੇ ਨੇ 3 ਤੇ ਫੌਜ਼ੀਆ ਅਚਾਨਕ ਘਰ ਵਿੱਚੋਂ ਗਾਇਬ ਹੋ ਜਾਂਦੀ ਹੈ। ਬੱਚਾ ਉੱਥੇ ਚਾਰਪਾਈ ਉੱਤੇ ਪਿਆਰ ਹੋ ਰਿਹਾ ਹੁੰਦਾ ਵੇ ਤੇ ਉਹਦੀ ਮਾਂ ਫੌਜ਼ੀਆ ਰਾਤ ਦੇ 3 ਵਜੇ ਘਰੋਂ ਲਾਪਤਾ ਹੋ ਜਾਂਦੀ ਹੈ। ਉਹਦਾ ਜਿਹੜਾ ਰਮਜ਼ਾਨ ਸ਼ੌਹਰ ਹੈ ਰਮਜ਼ਾਨ, ਉਹ ਆਪਣੀ ਸੱਸ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਮੇਰੀ ਬੀਵੀ ਤੇ ਤੁਹਾਡੀ ਧੀ ਫੌਜ਼ੀਆ ਨੂੰ ਜਿੰਨ ਅਗਵਾ ਕਰਕੇ ਲੈ ਗਏ ਨੇ। ਖੈਰ, ਉਹ ਰੋਂਦੀ ਪਿੱਟਦੀ ਆਪਣੇ ਪਹੁੰਚਦੀ ਹੈ ਰਮਜ਼ਾਨ ਦੇ ਘਰ। ਫੌਜ਼ੀਆ ਦਾ ਕੋਈ ਪਤਾ ਨਹੀਂ ਚੱਲਦਾ, ਲੱਭਦੇ ਲਭਾਉਂਦੇ ਰਹਿੰਦੇ ਨੇ ਔਰ ਉਹ ਰਮਜ਼ਾਨ ਔਰ ਉਹਦੀ ਵਾਲਦਾ ਦਾ ਇੱਕੋ ਹੀ ਮੌਕਫ ਹੈ ਕਿ ਸਾਨੂੰ ਨਹੀਂ ਪਤਾ, ਉਹਨੂੰ ਸਿਰਫ ਇਹੀ ਸਾਨੂੰ ਪਤਾ ਹੈ ਉਹਨੂੰ ਕੋਈ ਹਵਾਈ ਚੀਜ਼ਾਂ ਲੈ ਗਈਆਂ ਨੇ, ਯਾਨੀ ਕੋਈ ਜਿੰਨ ਚੁੱਕ ਕੇ ਲੈ ਗਿਆ ਨੇ। ਅੱਛਾ, ਜੇ ਤੇ ਉਹ ਕੁੜੀ ਬਦਕਿਰਦਾਰ ਹੁੰਦੀ ਤੇ ਯਕੀਨਨ ਉਹਦੇ ਸਸੁਰਾਲੀ ਵੀ ਕਹਿੰਦੇ ਜੀ ਉਹ ਕਿਸੇ ਨਾਲ ਫਸੀ ਹੋਈ ਸੀ ਜਾਂ ਕਿਸੇ ਨਾਲ ਉਹਦਾ ਤਾਲਕ ਸੀ, ਉਹਦੇ ਨਾਲ ਨਸ ਗਈ ਹੋਏਗੀ, ਲੇਕਿਨ ਉਹਨਾਂ ਇੰਜ ਦੀ ਕੋਈ ਗੱਲ ਨਹੀਂ ਕੀਤੀ, ਨਾ ਕੋਈ ਇਹਦਾ ਫਤਵਾ ਲਾਇਆ, ਬਲਕਿ ਇੱਕੋ ਹੀ ਮੌਕਫ ਹੈ ਕਿ ਫੌਜ਼ੀਆ ਨੂੰ ਜਿੰਨ ਚੁੱਕ ਕੇ ਲੈ ਗਏ ਨੇ। ਕਾਫੀ ਅਰਸਾ ਗੁਜ਼ਰ ਜਾਂਦਾ। ਉਸ ਤੋਂ ਬਾਅਦ ਵਾਲਦਾ ਜਿਹੜੀ ਉਹ ਪਰੇਸ਼ਾਨ ਹੋ ਕੇ ਉਹ ਚਲੀ ਜਾਂਦੀ ਹੈ ਥਾਣਾ ਕਾਨਾ ਚ। ਉੱਥੇ ਜਾ ਕੇ ਮੁਕੱਦਮਾ ਦਰਜ ਕਰਾ ਦਿੰਦੀ ਹੈ ਕਿ ਮੇਰੀ ਧੀ ਦੀ ਸ਼ਾਦੀ ਹੋਈ ਸੀ ਰਮਜ਼ਾਨ ਨਾਲ ਔਰ 6 ਸਾਲਾਂ ਤੋਂ ਬਾਅਦ ਉਹਦੇ ਘਰ ਬੱਚਾ ਵੀ ਹੋ ਗਿਆ ਵੇ। ਹੁਣ ਅਚਾਨਕ ਮੇਰੀ ਧੀ ਉਧਰੋਂ ਲਾਪਤਾ ਹੋ ਗਈ ਹੈ। ਮੈਨੂੰ ਸ਼ੱਕ ਹੈ ਕਿ ਇਹਨਾਂ ਇਹਨੂੰ ਅਗਵਾ ਕਰਕੇ ਵੇਚ ਦਿੱਤਾ ਹੈ ਜਾਂ ਇਹਨੂੰ ਕਤਲ ਕਰ ਦੇਣਗੇ। ਮੇਰੀ ਬੇਟੀ ਨੂੰ ਬਾਜ਼ਿਆਬ ਕੀਤਾ ਜਾਵੇ, ਜਦਕਿ ਮੁਲਜ਼ਮਾਂ ਦਾ ਮੌਕਫ ਹੈ ਵੇ ਕਿ ਉਹਨੂੰ ਜਿੰਨ ਚੁੱਕ ਕੇ ਲੈ ਗਏ ਨੇ। ਖੈਰ, ਪੁਲਿਸ ਥਾਣਾ ਕਾਨਾ ਜਿਹੜੀ ਹੈ ਉਹ ਰਮਜ਼ਾਨ ਨੂੰ ਔਰ ਉਹਦੀ ਮਾਂ ਨੂੰ ਚੁੱਕ ਕੇ ਥਾਣੇ ਲੈ ਆਉਂਦੀ ਹੈ ਔਰ ਤਫਤੀਸ਼ ਸ਼ੁਰੂ ਹੋ ਜਾਂਦੀ ਹੈ। ਅੱਛਾ, ਰਵਾਇਤੀ ਤਫਤੀਸ਼ ਕੀਤੀ ਜਾਂਦੀ ਹੈ, ਪੁੱਛਗਿੱਛ ਕੀਤੀ ਜਾਂਦੀ ਹੈ, ਮਾਰਿਆ ਕੁੱਟਿਆ ਵੀ ਜਾਂਦਾ, ਲੇਕਿਨ ਉਹਨਾਂ ਮਾਂ ਪੁੱਤਰਾਂ ਦਾ ਇੱਕੋ ਹੀ ਮੌਕਫ ਹੈ ਕਿ ਫੌਜ਼ੀਆ ਨੂੰ ਜਿੰਨ ਚੁੱਕ ਕੇ ਲੈ ਗਿਆ, ਸਾਨੂੰ ਦਾ ਕੋਈ ਪਤਾ ਨਹੀਂ। ਰਿਮਾਂਡ ਪੂਰਾ ਹੁੰਦਾ ਹੈ ਤੇ ਪੁਲਿਸ ਮਾਂ ਪੁੱਤਰ ਦੋਵਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੰਦੀ ਹੈ, ਕਿਉਂਕਿ ਉਹਨਾਂ ਦੋਵਾਂ ਕੋਲੋਂ ਕੋਈ ਬਰਾਮਦਗੀ ਨਹੀਂ ਹੋ ਸਕੀ, ਲੜਕੀ ਬਾਰੇ ਕੋਈ ਪਤਾ ਨਹੀਂ ਚੱਲ ਸਕਿਆ। ਇਸ ਵਾਸਤੇ 2 ਮਹੀਨੇ ਬਾਅਦ ਹੀ ਉਹਨਾਂ ਦੋਵਾਂ ਦੀ ਜ਼ਮਾਨਤ ਹੋ ਜਾਂਦੀ ਹੈ ਤੇ ਉਹ ਆਪਣੇ ਘਰ ਆ ਜਾਂਦੇ। ਅੱਛਾ, ਇੱਕ ਹੋਰ ਜ਼ੁਲਮ ਕੀ ਕੀਤਾ ਜਾਂਦਾ, ਜਦੋਂ ਫੌਜ਼ੀਆ ਲਾਪਤਾ ਹੋ ਜਾਂਦੀ ਹੈ ਤੇ 2-3 ਦਿਨ ਮਗਰੋਂ ਹੀ ਫੌਜ਼ੀਆ ਦੀ ਸੱਸ ਜਿਹੜੀ ਹੈ ਉਹ ਜਿਹੜਾ ਬੱਚਾ ਵੇ ਰਮਜ਼ਾਨ ਦਾ ਉਹ ਵੀ ਚੁੱਪ ਕਰਕੇ ਆ ਕੇ ਨਾਨੀ ਦੇ ਹਵਾਲੇ ਕਰ ਦਿੰਦੀ ਹੈ ਕਿ ਧੀ ਤੁਹਾਡੀ ਨੂੰ ਤੇ ਜਿੰਨ ਲੈ ਗਿਆ ਵੇ, ਇਹ ਬੱਚਾ ਵੀ ਹੁਣ ਸਾਡੇ ਕਿਸੇ ਕੰਮ ਦਾ ਨਹੀਂ, ਇਹਨੇ ਵੀ ਹੁਣ ਤੂੰ ਹੀ ਪਾਲੇਂਗੀ। ਉਹ 4 ਮਹੀਨਿਆਂ ਦਾ ਬੱਚਾ ਜਿਹੜਾ ਉਹ ਵੀ ਨਾਨੀ ਕੋਲ ਆ ਜਾਂਦਾ ਵੇ। ਉਧਰੋਂ ਬੇਟੀ ਲਾਪਤਾ ਹੋ ਜਾਂਦੀ ਹੈ, ਮੁਲਜ਼ਮ ਜਿਹੜੇ ਨੇ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ, ਕੇਸ ਚੱਲਦਾ ਰਹਿੰਦਾ ਵੇ।
लेकिन किसी बन्ने नहीं लगता। ना ही वो आशिक जिन जेड़ा पता नहीं फारस यानी ईरान तो आया सी या पता नहीं केड़े पहाड़ी इलाके किधरे रहिंदा सी, ओदा भी कोई पता नहीं चलिया। केस चलदा चलदा आ जाता हाई कोर्ट। जो हाई कोर्ट FIR वेखदी है वो बड़ी हैरान कोने कि मुलजमां दा मौकफ है कि कुड़ी नूं जिन चुक के लै गए ने, है ना बड़ी हैरानी वाली गल। और 5-6 साल गुजर चुके ने, कुड़ी दा कोई पता नहीं लग रहा, वो जिन दा जी नहीं भरदा पिया कि ओनू वापस जिहड़ा वो छड़ जावे या ओहदे घरदियां नूं दस्से कि जनाब इहनूं ते मैं चुक के लै आया वां, लिहाजा हुणे तुहानूं मैं वापस नहीं देनी। हाई कोर्ट ने जनाब अली IG पंजाब साहब नूं तलब कर लिया। IG साहब पेश हो जाते हैं। उस तो बाद उन्होंने पूछा जाता है कि हजूर 6 साल पहले एक कुड़ी लापता हुंदी पई है और मुलजमां दा मौकफ है कि इहनूं जिन चुक के लै गए ने। हुण जनाब ये करन कि ये जिन नूं लभण जिथे भी है वे, पुलिस का काम ही जिन नूं लभणा। खैर IG पंजाब साहब जिहड़े ने उत्थों निकलते हैं ते एक इजलास बुलाते हैं। इजलास दे विच जनाब अली एक कमेटी बनाते हैं और मैं समझना कि जिहड़ी तगड़ी ये कमेटी बनाई है ना, ये जी अज तक पुलिस ने एडी वड्डी तगड़ी कमेटी भी नहीं बनाई होनी, जिहदे विच DIG इन्वेस्टिगेशन ज़ीशान रज़ा साहब शामिल ने, SSP इन्वेस्टिगेशन आसम कंबोज साहब शामिल ने, SP इन्वेस्टिगेशन मॉडल टाउन शामिल ने और बहुत सारे DSP शामिल ने। बड़ी वड्डी सारी तगड़ी एक कमेटी बनाती जाती है कि यह कुड़ी फौजिया जिहड़ी है इहनूं किसी तरीके बाजियाब कराओ, वो जिन दा पिछा करो। खैर एक कमेटी बन गई है और कुड़ी नूं लभण लई काम शुरू हो गया वे। एक बारी फिर पुलिस ने रमजान और उहदी वालदा नूं शामिल तफ्तीश कीता है और मजे की गल है कि उन्हां दा मौकफ हुण भी यही है कि उन्होंने कोई जिन भूत लै गए ने, उहदे ते कोई जिन आशिक सी, सानू उहदा कोई पता नहीं। खैर नाज़रीन, कहानी बड़ी अजीबो गरीब है और इहदे बारे हुण तक कोई अपडेट नहीं। जदों इहदे बारे सानू भी कोई अपडेट मिलेगी इंशाअल्लाह असीं तुहानूं भी अपडेट करांगे। उदों तक तुहाडा सारिआं दा रब राखा।